ਇਸ਼ਕ ਜਿਉਂ ਹੋਇਆ ਨਾ ਦੱਸਦੇ ਨੇ ਅਸੀਂ ਤੈਨੂੰ ਪੜ੍ਹੇ ਲੋਕ ਕਿ ਹਜ਼ਰਤ ਬਲਾਲ ਨੂੰ ਹੋਇਆ। ਮੈਂ ਇਹ ਨਹੀਂ ਪੁੱਛਿਆ ਕਿ ਆਸ਼ਿਕ ਕਿੰਨੇ ਨੇ, ਇਹ ਮੇਰਾ ਸਵਾਲ ਹੀ ਨਹੀਂ। ਮੈਂ ਤੇ ਸਵਾਲ ਪਿਆ ਪੁੱਛਣਾ ਜਿਹੜਾ ਇਸ਼ਕ ਹੈ। ਗੱਲ ਸੁਣੋ ਹੁਣ, ਅੱਗੋਂ ਵੀ ਸੁਣ ਲਓ। ਪਾਕਾਂ ਦੀ ਗੱਲ ਅਸੀਂ ਕੱਟਣਾ ਵੀ ਨਹੀਂ ਚਾਹੁੰਦੇ, ਅਸੀਂ ਉਹਨੂੰ ਸਿਰ ਝੁਕਾ ਕੇ ਸੁਣਨੇ ਆ। ਲਫ਼ਜ਼ ਇਸ਼ਕ ਦਾ ਮਾਣੀ ਕੀ ਹੈ? ਬਸ ਮਾਣਾ ਫਿਰ ਪੜੇ ਬੰਦੇ ਕਰ ਸਕਦੇ ਸੀ। ਵੇਖੋ ਜੀ, ਜਿੰਨੀ ਦੇਰ ਤੱਕ ਸਾਨੂੰ ਪਤਾ ਹੀ ਨਾ ਹੋਵੇ ਕਿ ਅਸੀਂ ਕੁਰਾਨ ਦੀ ਆਇਤ ਜਿਹੜੀ ਸੁਣਨੇ ਆ ਪਏ ਇਹ ਅਜ਼ਾਬ ਦੇ ਮੁਤਲਕ ਕੇ ਜਾਂ ਇਨਾਮ ਦੇ ਮੁਤਲਕ ਹੈ, ਤੇ ਜੇਕਰ ਅਜ਼ਾਬ ਵਾਲੀ ਆਇਤ ਦੇ ਉੱਤੇ ਅਸੀਂ ਆਖ ਜਾਈਏ ਸੁਭਾਨ ਅੱਲਾ ਕਿਆ ਬਾਤ ਹੈ, ਤੇ ਉਹ ਇਹ ਵੇ ਬਈ ਜੇ ਉਹ ਅੱਲਾ ਦੇ ਇਨਾਮਾਤ ਵਾਲੀ ਜਾਂ ਉਹ ਹੈ ਉਹ ਰਹਿਮਤ ਵਾਲੀ ਗੱਲ ਹੋਈ ਤਾਂ ਬੰਦਾ ਆਖੇ ਅਸਤਗਫਿਰੁल्लाह ਹੌਲਾ ਵਲਾ ਕੁਵਤ, ਮਤਲਬ ਉਹਦਾ ਪਤਾ ਨਹੀਂ। ਹਾਲਾਂਕਿ ਅਸਤਗਫਿਰੁल्लाह ਆਖਣਾ ਵੀ ਸਵਾਬ ਹੈ, ਸੁਭਾਨ ਅੱਲਾ ਆਖਣਾ ਵੀ ਸਵਾਬ ਹੈ, ਲੇਕਿਨ ਇਹ ਨਹੀਂ ਪਤਾ ਕਿ ਜਿਹੜੀ ਆਇਤ ਪੜ੍ਹੀ ਗਈ ਹੈ ਉਹਦਾ ਤਰਜਮਾ ਕੀ ਹੈ। ਸੁਭਾਨ ਅੱਲਾ ਕਿੱਥੇ ਆਖਣਾ, ਅਸਤਗਫਿਰੁल्लाह ਕਿੱਥੇ ਆਖਣਾ। ਉਹ ਤਾਂ ਪਹਿਲਾਂ ਅਸੀਂ ਲਫ਼ਜ਼ ਇਸ਼ਕ ਦਾ ਰੱਟਾ ਪਾਏ ਹੈ ਤੇ ਅੱਗੇ ਲੜਾਈ ਹੋ ਪੈਣ ਲੱਗੀ ਸੀ ਬਾਬਿਆਂ ਦੀ ਇੱਥੇ ਇਸ਼ਕ ਤੋਂ। ਲੜਾਈ ਇਹ ਪੁੱਛਣੇ ਤੁਸੀਂ ਦੱਸ ਯਾਰ ਕਿਹੜਾ ਇਸ਼ਕ ਪੁੱਛਣਾ? ਨਹੀਂ ਕਿਹੜਾ ਨਹੀਂ, ਮੈਂ ਨਾ ਹਕੀਕੀ ਦਾ ਪੁੱਛਣਾ ਪਿਆ ਨਾ ਮੈਂ ਮਜਾਜ਼ੀ ਦਾ ਪੁੱਛਣਾ ਪਿਆ। ਮੈਂ ਸਿਰਫ ਪੁੱਛਣਾ ਲਫ਼ਜ਼ ਇਸ਼ਕ ਦਾ ਮਾਣੀ ਕੀ ਹੈ, ਲਫ਼ਜ਼ ਇਸ਼ਕ ਕਿੱਥੋਂ ਨਿਕਲਿਆ ਬਸ। ਇਸ਼ਕ ਦਾ ਰੌਲਾ ਚ ਪਿਆ ਤੇ ਦੱਸ ਛੜੋ ਨੇ ਤੁਸੀਂ। ਵੀ ਅਗਲਾ ਸਰ ਵਰਕਾ ਦੇ ਤਾਂ ਥੁੱਲੀਏ ਨਾ ਜੇ ਨਾ ਇਸ਼ਕ ਅੱਜ ਤਾਂ ਨਹੀਂ ਸੁਣਿਆ ਹੀ ਨਹੀਂ। ਸੁਣਿਆ ਹੀ ਨਹੀਂ। ਨਵੀਂ ਗੱਲ ਤੋਂ ਜੇ ਕੋਈ ਆਉਂਦਾ ਕਰਦੇ ਫਿਰ ਦੱਸਦੇ ਕਿ ਇਹ ਇਸ਼ਕ ਜਾਂ ਇਹਦਾ ਮਾਣ ਹੈ। ਇਸ਼ਕ ਦੀ ਗੱਲ ਕਰਦੇ ਹੁਣ ਇਹ ਗੱਲ ਕੀ ਤੁਹਾਂ ਕਿਤੋਂ ਸੁਣੀ ਹੈ ਨਾ, ਇਹਦੇ ਕੋਲੋਂ ਸੁਣੀ ਹੁਣ। ਚਲੋ ਫਿਰ ਇਹਨਾਂ ਕੋਲੇ ਮੰਨ ਕਰ। ਇਹਨੇ ਆਣ ਕੇ ਪੁੱਛਿਆ ਕਿ ਇਸ਼ਕ ਕੀ ਹੁੰਦਾ? ਇਸ਼ਕ ਬਿਲਕੁਲ ਮੈਂ ਵੀ ਸਾਨੂੰ ਨਹੀਂ ਪਤਾ ਹੀ ਮੈਨੂੰ ਹੁਣ ਗੱਲ ਭੁੱਲ ਗਈ ਕਿਹੜੀ ਗੱਲ ਤੋਂ ਇਹ ਗੱਲ ਸ਼ੁਰੂ ਹੋਈ। ਮੇਰੇ ਉਹ ਜੇਨ ਚ ਚਲੋ ਉਹ ਗੱਲ ਨੂੰ ਛੋੜੋ, ਤੁਸੀਂ ਇਸ਼ਕ ਦਾ ਜਿਹੜੀ ਜ਼ਿਹਨੋਂ ਚ ਨਿਕਲ ਗਈ ਏ ਉਹਨੂੰ ਨਿਕਲੀ ਰਹਿਣ ਦੇ, ਜਿਹੜੀ ਇਸ ਟਾਈਮ ਉਹਦਾ ਦੱਸੋ ਲਫ਼ਜ਼ ਇਸ਼ਕ ਦਾ। ਨਹੀਂ ਸੀ ਪਤਾ, ਮੈਂ ਕਿਹਾ ਚਲੋ ਵਡੇਰੇ ਬੈਠੇ ਨੇ ਇਹਨਾਂ ਨੂੰ ਪਤਾ ਹੋਏਗਾ, ਫਿਰ ਪਤਾ ਲੱਗਣਾ ਚਾਹੀਦਾ। ਮੈਂ ਨਾ ਇਹਨਾਂ ਨਹੀਂ ਛੱਡੀ ਸੱਸੀ, ਨਹੀਂ ਛੱਡੀ ਇਹਨਾਂ ਹੀਰ, ਨਹੀਂ ਛੱਡੀ ਸੋਹਣੀ, ਨਹੀਂ ਛੱਡੀ ਇਹਨਾਂ ਸਾਹਿਬਾਂ, ਇਹਨਾਂ ਸਾਰੀਆਂ ਰੋਲ ਮਾਰੀਆਂ ਨੇ ਇਸ਼ਕ ਵਿੱਚ। ਲਫ਼ਜ਼ ਇਸ਼ਕ ਦਾ ਮਾਣੀ ਕੀ ਹੈ ਮੈਨੂੰ ਇਹ ਦੱਸੋ, ਇਸ਼ਕ ਆਂਦੇ ਕਿਨੂੰ ਨੇ? ਬਈ ਵੇਖੋ ਇਹ ਤੇ ਪੜ੍ਹੇ ਲਿਖੇ ਬੰਦਿਆਂ ਨੂੰ ਪਤਾ, ਜਿਵੇਂ ਇਹ ਬਾਬੇ ਪੜ੍ਹੇ ਰਹੇ। ਪੁਰਾਣੇ ਬੰਦੇ ਜਿਹੜੇ ਨੇ ਉਹ ਆਂਦੇ ਨੇ ਦੋ ਜਮਾਤਾਂ ਇੱਕ ਜਮਾਤ ਦੀ ਪੜ੍ਹ ਲੈਣ ਤਾਂ ਅੱਜ ਦੇ ਜੇ ਇਜਾਜ਼ਤ ਹੋਵੇ ਹਾਂਜੀ ਤੇ ਮੈਂ ਫਿਰ ਕੋਈ ਅਰਜ਼ ਕਰ ਸਕਣਾ, ਕਿਉਂਕਿ ਕੁੱਤਾ ਖੂਹ ਚੋਂ ਨਿਕਲਣਾ ਨਹੀਂ ਮੈਨੂੰ ਪਤਾ ਵੀ ਉਹ ਇੰਜੀ ਗੱਲ ਥੋੜਾ ਜਿਹਾ ਚਿਰ ਲਾਓ ਨਾ। ਮੈਂ ਨਾ ਫਿਰ ਵੇਖਣ ਵਾਲੇ ਵੀ ਬੋਰ ਹੋ ਜਾਣਾ ਵੀ ਇਸ਼ਕ ਦੇ ਉੱਤੇ ਇੰਨਾ ਪੀਣ ਪਹਾੜਿਆ ਨੇ ਤੇ ਹੋ ਗਏ ਨੇ ਨਾ, ਤੇ ਇਹਨਾਂ ਸਾਰਿਆਂ ਬੰਦਿਆਂ ਦੇ ਚਿਹਰੇ ਰਿਕਾਰਡ ਹੋਏ ਨੇ ਨਾ, ਤੇ ਲੋਕਾਂ ਇਹਨਾਂ ਨੂੰ ਆ ਕੇ ਪੁੱਛਣਾ ਜਿੱਥੇ ਇਹਨਾਂ ਨੇ ਇਸ਼ਕ ਦੀ ਗੱਲ ਕਰਨ ਲੱਗਣਾ ਹੈ ਨਾ, ਤੇ ਲੋਕਾਂ ਇਹਨਾਂ ਨੂੰ ਆਖਣਾ ਵੀ ਉਹ ਹਾਂ ਤੁਹਾਡੀ ਵੀਡੀਓ ਵੇਖ ਲਈ ਏ, ਤੁਹਾਨੂੰ ਪਤਾ ਕੋਈ ਨਹੀਂ ਹੈ ਸਾਡੇ ਨਾਲ ਇਸ਼ਕ ਤੇ ਆਸ਼ਿਕਾਂ ਦੀ ਗੱਲ ਹਲਾਓ ਹੀ ਨਾ। ਦੱਸ ਲਓ ਇਸ਼ਕ ਕਿਹਨੂੰ ਆਖਦੇ ਨੇ, ਤੇ ਫਿਰ ਅੱਗੋਂ ਹੋਰ ਕਿਤੇ ਜਾ ਕੇ ਵੀ ਗੱਲ ਕਰ ਲਓ। ਨਹੀਂ ਤੇ ਅੱਜ ਤੋਂ ਲੈ ਕੇ ਐਸ ਗੱਲ ਦੀ ਤੁਸੀਂ ਫਿਰ ਕਥਾ ਕਰ ਲਓ ਕਿ ਕਿਤੇ ਇਸ਼ਕ ਦੀ ਗੱਲ ਹਲਾਣੀ ਨਹੀਂ। ਨਹੀਂ ਆਹਾਂ ਤੇ ਹਲਾਈ ਨਹੀਂ, ਹਲਾਣ ਵਾਲੇ ਹਲਾਈ। ਦੱਸੋ ਜੀ ਦੱਸੋ। ਅਸੀਂ ਤੇ ਇਹ ਆਂਦੇ ਰਹੇ ਇਹ ਨਾ ਸਾਨੂੰ ਉਹੀ ਇੱਕ ਗੱਲ ਫੜ ਛੜੀਏ ਨਾ ਉਹੀ ਰੱਖਣੀ। ਨਹੀਂ ਗੱਲ ਹੀ ਉਹ ਹੀ ਪਹਿਲੇ ਟਾਈਮ ਤੋਂ ਮੋੜ ਤੋਂ ਸ਼ੁਰੂ ਕਰ ਲੋ ਕੱਢ ਕੇ। ਇਸ਼ਕ ਰੌਲਾ ਪਿਆ ਹਰ ਪਾਸੇ ਵੀ ਮੈਂ ਵੀ ਆਸ਼ਿਕ ਹਾਂ, ਮੈਂ ਵੀ ਆਸ਼ਿਕ ਹਾਂ। ਕੋਈ ਦੁਨਿਆਵੀ ਆਸ਼ਿਕ ਨੇ, ਕੋਈ ਦੀਨੀ ਆਸ਼ਿਕ ਨੇ, ਯਾਨੀ ਕਿ ਇਹਨੂੰ ਆਖਿਆ ਜਾਂਦਾ ਇਸ਼ਕ ਹਕੀਕੀ ਤੇ ਇਸ਼ਕ ਮਤਲਬ ਇੱਥੋਂ ਤੱਕ ਬੋਲਦੇ ਹੋ ਤੇ ਅੱਗੋਂ ਕਿਉਂ ਨਹੀਂ ਬੋਲਦੇ? ਮਤਲਬ ਪਤਾ ਇਹਨਾਂ ਨੂੰ ਵੀ ਆਏ ਕਿ ਇਸ਼ਕ ਹਕੀਕੀ ਹੁੰਦਾ, ਇੱਕ ਇਸ਼ਕ ਮਜਾਜ਼ੀ ਹੁੰਦਾ। ਸਾਰਾ ਉਹਨੇ ਹੁਣ ਬਸ ਇਕੱਠੇ ਕੁੱਠੇ ਹੋਏ ਨੇ ਜਰਾ ਹੀ ਆ ਅੜੀ ਘਰ ਵਿਸਾਖ ਹੁੰਦਾ ਤੇ ਖੁੱਲਣ ਤੇ ਫਿਰ ਇਸ਼ਕ ਦਾ ਅਸਲ ਮਨ ਇਹ ਆਂਦੇ ਨੇ ਅਸੀਂ ਆਸ਼ਿਕੇ ਰਸੂਲ ਹਾਂ। ਉਹ ਇਸ਼ਕ ਕੀ ਹੈ? ਇਸ਼ਕ ਦੀ ਜ਼ਰਾ ਵੰਡ ਕਰਨ ਲੱਗਾ ਕਿ ਲਫ਼ਜ਼ ਜਿਹੜਾ ਇਸ਼ਕ ਹੈ ਅਸੀਂ ਬੋਲਨੇ ਆ ਆਸ਼ਕ, ਇਸ਼ਕ ਤੋਂ ਹੀ ਆਸ਼ਕ ਨੇ ਨਾ। ਇਸ਼ਕ ਕੀ ਹੈ?